ਕਿਉਂਕਿ ਇਮਰਾਨ ਖਾਨ ਸਾਹਿਬ 3 ਸਾਲ ਹੋ ਗਏ ਆ, ਇੱਕੋ ਹੀ ਗੱਲ ਤੇ ਰੌਲਾ ਪਾਈ ਜਾਂਦੇ, NRO ਨਹੀਂ ਦੇਣਾ ਇਹਨਾਂ ਨੂੰ। ਉਹ ਨਾਂ ਤੇ ਵਾਲਾ ਬੰਦੇ ਗਰੀਬਾਂ ਦਾ ਤੇ ਕੋਈ ਸੋਚੇ ਨਾ। هذا 11 نفر غلب ويمسك كده। ਅੱਛਾ ਤੁਸੀਂ ਦੱਸਣਾ NRO ਹੁੰਦਾ ਕੀ ਹੈ, ਕਾਹਦੇ ਨਾਲ ਖਾਈਦਾ, ਇਹ ਰਾਤ ਨੂੰ ਸੌਣ ਲੱਗਿਆ ਖਾਈਦਾ ਜਾਂ ਸਵੇਰੇ ਸਵੇਰੇ ਉੱਠ ਕੇ? ਬੰਦੇ ਨੂੰ ਹੋਣੀ ਚਾਹੀਦੀ ਪਛਾਣ NRO ਕੀ ਚੀਜ਼ ਆ, ਕੁਝ ਵੀ ਨਹੀਂ ਪਤਾ ਇਹਨੂੰ ਕੀ ਕਹਿੰਦੇ ਆ। ਜਿੱਥੇ ਲੋਕਾਂ ਨੂੰ ਮਸਾਇਲ ਦਰਪੇਸ਼ ਨੇ ਵੱਡੀ ਸਵਾਰੀ ਨਾਲ, ਇਹ ਨਿੱਕੀ ਸਵਾਰੀ ਉਹਨਾਂ ਨੂੰ ਤੋੜ ਤੱਕ ਲਾਈ ਜਾਂਦੀ ਹੈ। ਨਿੱਕੀ ਸਵਾਰੀ ਕੀ 3 ਫੁੱਟ ਦੀ ਸਵਾਰੀ ਹੈ? ਇੱਕ ਜ਼ਮਾਨਾ ਸੀ ਕਿ ਸੜਕ ਤੇ ਟਾਂਗੇ ਚੱਲਦੇ ਸੀ, ਘੋੜੇ ਦੌੜਦੇ ਸੀ, ਲੇਕਿਨ ਹੁਣ ਚਿੰਗ-ਚੀ ਚੱਲਦਾ। ਚਿੰਗ-ਚੀ ਇਹੋ ਜਿਹਾ ਚੱਲਦਾ ਕਿ ਫਿਰ ਕਿਸੇ ਦਾ ਵੱਸ ਨਹੀਂ। अस्सलाम वालेकुम, मैं ਤੁਹਾਡਾ ਮੇਜ਼ਬਾਨ ਪੰਜਾਬ ਟੂਡੇ ਦੀ ਪਹਿਚਾਣ ਤੇ ਤੁਹਾਡੇ ਦਿਲਾਂ ਦਾ ਮਾਣ। ਜਨਾਬ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦਾ ਮੌਜੂ ਬੜਾ ਅਨੋਖਾ ਤੇ ਨਵੇਕਲਾ ਹੈ, ਲੇਕਿਨ ਹੈ ਹਰ ਆਮ ਬੰਦੇ ਨਾਲ ਅਟੈਚ। ਔਰ ਇਹ ਮੌਜੂ ਇੰਨਾ ਅਹਿਮ ਹੋ ਗਿਆ ਹੈ, ਇਹ ਮਸਲਾ ਇੰਨਾ ਅਹਿਮ ਹੋ ਗਿਆ ਕਿ ਹੋ ਸਕਦਾ ਆਉਣ ਵਾਲੇ ਵਕਤ 'ਚ ਅਕਵਾਮੇ ਮੁਤਹਿਦਾ 'ਚ ਵੀ ਕਰਾਰਦਾਦ ਪੇਸ਼ ਹੋ ਜਾਏ, ਕਿਉਂਕਿ ਇਹ ਜਿਹੜੀ ਚਿੰਗਚੀ ਦੀ ਸਵਾਰੀ ਜਿਹਨੇ ਸੜਕ ਤੇ ਮੱਤ ਮਾਰੀ, ਤੁਸੀਂ ਵੇਖ ਸਕਦੇ ਹੋ ਆ ਛੋਟਾ ਜਿਹਾ ਬੱਚਾ ਚਿੰਗਚੀ ਚਲਾ ਰਿਹਾ। ਕੀ ਨਾਂ ਜੀ ਤੁਹਾਡਾ? हाजी मुजफ्फर हुसैन। ਹਾਜੀ ਮੁਜ਼ੱਫਰ ਸਾਹਿਬ। ਹਾਜੀ ਸਾਹਿਬ ਹੱਜ ਤੁਸੀਂ ਕੀਤਾ ਜਾਂ ਵੈਸੇ ਸ਼ੌਕੀਨ ਆ? अल्हम्दुलिल्लाह सबा हज कीते। ਸੱਚੀ ਮੁੱਚੀ ਦਾ ਜ਼ਬਰਦਸਤ। ਅੱਛਾ ਅਰਬੀ ਵੀ ਫਿਰ ਸਮਝਦੇ ਹੋਵੋਗੇ, ਜ਼ਰਾ ਥੋੜੀ ਜਿਹੀ ਅਰਬੀ ਤਾਂ ਬੋਲੋ। هذا رئيس من पाकिस्तानी इमरान खान वल्लाह रब्बल कबा कोइस। هذا नफर मियाँ मियाँ। هذا 11 नफर गलब ويمسك كده। ਇੱਕ ਜ਼ਮਾਨਾ ਸੀ ਕਿ ਸੜਕ ਤੇ ਟਾਂਗੇ ਚੱਲਦੇ ਸੀ, ਘੋੜੇ ਦੌੜਦੇ ਸੀ, ਲੇਕਿਨ ਹੁਣ ਚਿੰਗ-ਚੀ ਚੱਲਦਾ। ਚਿੰਗ-ਚੀ ਇਹੋ ਜਿਹਾ ਚੱਲਦਾ ਕਿ ਫਿਰ ਕਿਸੇ ਦਾ ਵੱਸ ਨਹੀਂ ਚੱਲਦਾ। ਇਹ ਜਿਹੜਾ ਐਂਡ ਤੇ ਕੀਤਾ ਇਹਦਾ ਕੀ ਮਤਲਬ? ਇਹਦਾ ਮਤਲਬ ਇਹ 11 ਕੁੱਤੇ ਉਹਨੂੰ ਪਏ ਆ, ਉਹ ਕੱਲਾ ਆ ਇਮਰਾਨ ਖਾਨ, ਜਿਹਦਾ ਕੋਈ ਨਹੀਂ, ਉਹਦਾ ਰੱਬ ਹੈ। ਬੰਦਾ ਸਹੀ ਆ, ਮੀਆਂ ਮੀਆਂ ਨਫਰ ਹੈਗਾ। ਇਹਨਾਂ ਨੇ ਮੁਲਕ ਦਾ ਇਮਰਾਨ ਖਾਨ ਦਾ, ਇਹ ਨਵਾਜ਼ ਸ਼ਰੀਫ ਨੇ ਤੇ ਜਰਦਾਰੀ ਨੇ ਮੁਲਕ ਦਾ ਬੇੜਾ ਗਰ ਕਰ ਦਿੱਤਾ। ਸਾਰੀ ਦੌਲਤ ਸ਼ੀਲ ਮਿਨ ਫਲੂਸ ਮੁਖ ਮਿਨ ਖਵਾਜਾ। ਅੱਛਾ ਯਾਨੀ ਕਿ ਵੱਡੇ ਗੱਲੇ 'ਚ ਪਾ ਲੈ ਗਏ। ਇਹ ਬੰਦੇ ਸਹੀ ਨਹੀਂ ਹੈਗੇ ਦੋਨੇ ਹੀ, ਨਵਾਜ਼ ਸ਼ਰੀਫ ਜਰਦਾਰੀ, ਇਹ ਸਹੀ ਬੰਦੇ ਨਹੀਂ। ਇਹ ਬੰਦਾ ਵਾਹਦ ਪਾਕਿਸਤਾਨ 'ਚ ਆਇਆ ਜਿਹੜਾ ਪਾਕਿਸਤਾਨ ਨੂੰ ਸਹੀ ਕਰ ਰਿਹਾ। ਇਹਨੂੰ ਹਰਾਮ ਹਲਾਲ ਦਾ ਪਤਾ, ਉਹਨਾਂ ਨੂੰ ਹਰਾਮ ਹਲਾਲ ਦਾ ਪਤਾ ਕੋਈ ਨਹੀਂ। ਵਾਹ ਵਾਹ ਕੀ ਬਾਤ ਹੈ। ਇਹ ਹਾਜੀ ਸਾਹਿਬ ਇੱਥੇ ਰਹੋ, ਇੱਥੇ ਰਹੋ। ਇਹ ਜਿਹੜਾ ਬੰਦਾ ਖਲੋਤਾ ਹੈ, ਇਹ ਮੈਨੂੰ ਹੀ ਲੱਗਦਾ ਕਿ ਪਹਿਲਾਂ ਵੀ ਕਿਸੇ ਨੇ ਇਹਨੂੰ ਕਿਹਾ ਕਿ ਜਿਵੇਂ ਮੈਟ੍ਰਿਕ ਪਾਸ ਹੁਦ ਹੁੰਦਾ। ਇਹ ਬੰਦਾ ਜਿਹੜਾ ਹੈ ਨਾ, ਇਹ ਮਲੰਗ ਬੰਦਾ ਹੀ। ਇਹਨੂੰ ਨਾ ਤੁਹਾਨੂੰ ਚਾਹੀਦਾ ਆ ਜਿਹੜੇ ਕਿਹੜੇ ਆ ਜੀ ਚੈਨਲ ਪੰਜਾਬ ਟੂਡੇ, ਇਹਨੂੰ ਵਿਚਾਰੇ ਨੂੰ ਗਲੂਕੋਜ਼ ਦੀ ਬੋਤਲ ਲਵਾ ਦਿਓ ਤੇ ਹੱਜ ਜਿੰਨਾ ਸਵਾਦ ਗਲੂਕੋਜ਼ ਦੀ ਬੋਤਲ ਲਵਾ ਦੇ। ਇਹ ਬੋਤਲ ਇਹਨੂੰ ਬਹੁਤ ਹੀ ਕੋਈ ਗੱਲ ਨਹੀਂ ਹੈ, ਇਹਨੂੰ ਬੋਤਲ ਲਵਾ ਦਿਓ। ਲਓ ਜਨਾਬ, ਮੈਂ ਇਸ ਵੇਲੇ ਬੈਠਾ ਚਿੰਗਚੀ ਦੇ ਉੱਤੇ। ਬੜੀ ਕਮਾਲ ਕਿਸਮ ਦੀ ਸਵਾਰੀ ਹੈ, ਗਰੀਬ ਦੀ ਸਵਾਰੀ ਹੈ ਤੇ ਗਰੀਬ ਹੀ ਇਹਦੇ ਤੋਂ ਰੋਜ਼ਗਾਰ ਕਮਾਉਂਦਾ। ਤੇ ਸਾਡੇ ਨਾਲ ਦੋਸਤ ਨੇ ਇੱਕ ਚਿੰਗਚੀ ਤੁਸੀਂ ਦੇਖਿਆ ਹੋਣਾ ਜਿਹਦੇ ਤੇ ਸਵਾਰੀਆਂ ਬਹਿੰਦੀਆਂ ਨੇ, ਤੇ ਇਹ ਉਹ ਚਿੰਗਚੀ ਹੈ, ਲੋਡਰ ਚਿੰਗਚੀ ਕਹਿੰਦੇ ਆ। ਇਹ ਵੀ ਉਹਦਾ ਭਰਾ, ਉਹਦਾ ਕਜ਼ਨ ਹੈ, ਫਸਟ ਕਜ਼ਨ ਹੈ। ਤੇ ਸਾਡੇ ਨਾਲ ਮੌਜੂਦ ਨੇ ਇਸ ਚਿੰਗਚੀ ਨੂੰ ਚਲਾਉਣ ਵਾਲੇ। ਜਨਾਬ ਕੀ ਨਾਂ ਤੁਹਾਡਾ? ਪਰਵੇਜ਼ ਜੀ। ਪਰਵੇਜ਼ ਭਾਈ ਕਿੰਨੀ ਦੇਰ ਤੋਂ ਚਿੰਗਚੀ ਚਲਾ ਰਹੇ ਹੋ? 3 ਸਾਲ ਤੋਂ ਚਲਾ ਰਹੇ ਹਾਂ। 3 ਸਾਲ ਤੋਂ ਰੋਕਿਆ ਨਹੀਂ, ਤੁਸੀਂ ਚਲਾਈ ਜਾਣ ਡੇ? ਰੋਕਦੇ ਕਿਉਂ, ਰੋਕੇ ਪਏ ਹੁਣ ਫਿਰ। ਰੋਕ ਵੀ ਲੈਂਦੇ ਜਨਾਬ, ਕੀ ਬਾਤ ਹੈ। ਅੱਛਾ ਗੱਲ, ਲੇਕਿਨ ਲੋਕੀ ਕਹਿੰਦੇ ਚਿੰਗਚੀ ਵਾਲਾ ਰੋਕਦਾ ਨਹੀਂ, ਵਿੱਚ ਮਾਰ ਦਿੰਦਾ, ਗੱਡੀ ਦੇ ਨੁਕਸਾਨ ਕਰਦਾ। ਕਦੀ ਵਾਕਿਆ ਨਹੀਂ ਕੋਈ ਐਸਾ ਸਾਡੇ ਨਾਲ ਨਹੀਂ ਵਾਕਿਆ ਕੋਈ। ਅੱਛਾ ਇਹਦਾ ਮਤਲਬ ਹੈ ਕਿ ਤੁਸੀਂ ਬਹੁਤ ਇhtiyat ਨਾਲ ਚਲਾਉਂਦੇ ਹੋ? ਜੀ ਬੇਸ਼ੱਕ ਇਨਸ਼ਾਅੱਲਾ ਤਾਲਾ ਜੀ। ਯਾਨੀ ਕਿ ਪੈਟਰੋਲ ਨਾਲ ਨਹੀਂ ਚਲਾਉਂਦੇ? ਚੱਲਦੀ ਹੈ ਪਾਣੀ। ਮੈਂ ਕਿਹਾ ਸ਼ਾਇਦ ਇhtiyat ਨਾਲ ਇਕੱਲਾ ਚਲਾਉਂਦੇ। ਅੱਛਾ ਗੱਲ ਇਹ ਕਿ ਇਹ ਇੱਕ ਗਰੀਬ ਦੇ ਰੋਜ਼ਗਾਰ ਦਾ ਸਬੱਬ ਹੈ। ਦੇਖੋ ਨਾ, ਪਾਕਿਸਤਾਨ 'ਚ ਰੋਜ਼ਗਾਰ ਦੇ ਮੌਕੇ ਅਜੇ ਥੋੜ੍ਹੇ ਜਿਹੇ ਘੱਟ ਨੇ ਤਰੱਕੀ ਯਾਫਤਾ ਮੁਲਕਾਂ ਦੀ ਨਿਸਬਤ। ਲੋਕਾਂ ਨੇ ਆਪਣੇ ਬੱਚੇ ਪਾਲਣੇ ਨੇ, ਔਰ ਵੈਸੇ ਵੀ ਤੁਸੀਂ ਸਰਵਿਸ ਦਿੰਦੇ ਹੋ ਲੋਕਾਂ ਨੂੰ, ਤੇ ਸੁਣਿਆ ਕਿਰਾਇਆ ਵੀ ਬਹੁਤ ਜ਼ਿਆਦਾ ਲੈਂਦੇ? ਨਹੀਂ ਜਨਾਬ, ਮੁਨਾਸਿਬ ਕਿਰਾਏ ਲੈਂਦੇ, ਜ਼ਿਆਦਾ ਨਹੀਂ ਲੈਂਦੇ। ਮੁਨਾਸਿਬ ਕਿਰਾਇਆ ਲੈਂਦੇ? ਡਾਲਰਾਂ 'ਚ ਲੈਂਦੇ ਹੋ ਕਿ ਰੁਪਈਆਂ 'ਚ? ਰੁਪਈਆਂ 'ਚ ਲੈਂਦੇ ਜਨਾਬ। ਰੁਪਈਆਂ 'ਚ, ਡਾਲਰਾਂ 'ਚ ਨਹੀਂ ਲੈਂਦੇ। ਅੱਛਾ ਲੇਕਿਨ ਇਹ ਹੈ ਕਿ ਸੁਣਿਆ ਹੈ ਕਿ ਤੁਹਾਨੂੰ ਟ੍ਰੈਫਿਕ ਵਾਲੇ ਵੀ ਬਹੁਤ ਤੰਗ ਕਰਦੇ ਨੇ? ਜੀ ਇਹ ਤਾਂ ਹੁੰਦਾ ਹੀ ਜੀ, ਮਾੜਾ ਚੰਗਾ। ਕੀ ਤੰਗ ਕਰਦੇ ਨੇ? ਸੂਈਆਂ ਚੁਭਾਉਂਦੇ ਨੇ? ਸੁਣਿਆ ਕਿ ਝਮਾਉਂਦੀ ਜਦੋਂ ਓਵਰਲੋਡ ਹੁੰਦੀ ਹੈ ਫਿਰ ਉਹ ਤੇ ਹੋਣਾ ਹੀ ਜੀ। ਅੱਛਾ ਓਵਰਲੋਡ ਕਰਦੇ ਹੋਣੀ ਨਾ, ਅਸੀਂ ਸਾਨੂੰ ਆਪਣੀ ਗਲਤੀ ਮੰਨਣੀ ਚਾਹੀਦੀ। ਅੱਛਾ ਤੁਸੀਂ ਆਪਣੀ ਗਲਤੀ ਮੰਨਦੇ ਹੋ ਕਿ ਤੁਸੀਂ ਓਵਰਲੋਡ ਕਰਦੇ ਹੋ। ਤੇ ਇੱਕ ਦੋ ਸਾਡੇ ਕੋਲ ਹੋਰ ਖੜੇ ਨੇ, ਇੱਧਰ ਆ ਜਾਓ। ਤੁਸੀਂ ਇੱਥੇ ਰਹੋ ਜਨਾਬ। ਮਾਸ਼ਾਅੱਲਾ ਇਹਨਾਂ ਨੇ SOPs ਤੇ ਅਮਲ ਕੀਤਾ ਜੀ। ਮਾਸਕ ਲਾਇਆ, ਹੁਣ ਥੱਲੇ ਲਾ ਦਿਓ। ਮੈਂ ਤੁਹਾਡੇ ਰਕਸ਼ੇ ਦੀਆਂ ਕਿਸ਼ਤਾਂ ਲੈਣ ਵਾਲਾ ਨਹੀਂ, ਥੱਲੇ ਲਾ ਦਿਓ। ਕੀ ਬਾਤ ਹੈ ਤੁਹਾਡਾ। ਅੱਛਾ ਕੀ ਨਾਂ ਤੁਹਾਡਾ? ਗੁਲਾਮ ਰਸੂਲ। ਗੁਲਾਮ ਰਸੂਲ ਸਾਹਿਬ ਕਿੱਥੇ ਰਹਿੰਦੇ ਹੋ? ਅਸੀਂ ਸਰ ਗੁਲਾਮ ਮੁਹੰਮਦਾਬਾਦ। ਗੁਲਾਮਾਬਾਦ ਤੁਸੀਂ ਰਹਿੰਦੇ ਹੋ, ਮਾਸ਼ਾਅੱਲਾ।
ਤੇ ਲੋਡਰ ਰਕਸ਼ਾ ਤੁਹਾਡਾ, ਤੇ ਕਿੰਨੀ ਦੇਰ ਤੋਂ ਰਕਸ਼ਾ ਚਲਾ ਰਹੇ ਤਕਰੀਬਨ 2 ਸਾਲ ਹੋ ਗਏ। ਹੋ? 2 ਸਾਲ ਤੋਂ ਚਲਾ ਰਹੇ ਹੋ। ਤੇ ਖੁਦਾ ਨਾ ਖਾਸਤਾ ਤੁਹਾਡੇ ਨਾਲ ਕੋਈ ਐਸਾ ਹਾਦਸਾ ਤੇ ਨਹੀਂ ਹੋਇਆ ਕਿ ਤੁਸੀਂ ਕਿਸੇ ਗੱਡੀ 'ਚ ਮਾਰਤਾ ਹੋਵੇ ਤੇ ਬਾਅਦ 'ਚ ਤੁਹਾਨੂੰ ਜਨਾਬ ਵਾਲਾ ਟੰਬੇ ਵਜੇ? ਤੇ ਪ੍ਰੋਗਰਾਮ ਹੈ ਕੋਈ ਆਉਣ ਵਾਲੇ ਵਕਤ? ਇਦਾਂ ਦਾ ਜ਼ੇਨ ਬਣਿਆ ਹੀ ਨਹੀਂ, ਇਹ ਨਹੀਂ ਬਣਿਆ ਤੇ ਨਾ ਹੀ ਕੋਈ ਮੌਕਾ ਬਣਿਆ, ਮੌਕਾ ਬਣਿਆ ਨਾ ਕਦੀ ਇਦਾਂ ਦੇ ਵਜੂਹਾਤ ਬਣੇ। ਯਾਨੀ ਕਿ ਮਤਲਬ ਹੈ ਕਿ ਤੁਸੀਂ ਇhtiyat ਨਾਲ ਚਲਾਉਂਦੇ ਹੋ। ਕੀ ਬਾਤ ਹੈ। ਪੜ੍ਹੇ ਲਿਖੇ ਹੋ? ਅਲਹਮਦੁਲਿਲਾ। ਮਕਸਦ ਕੀ ਕੀਤਾ ਤੁਸੀਂ? ਮਿਡਲ ਕਲਾਸ। ਅੱਛਾ, ਮਿਡਲ ਪਾਸ ਕੀਤਾ ਤੁਸੀਂ, ਬਹੁਤ ਅੱਛਾ। ਯਾਨੀ ਕਿ ਪੜ੍ਹਿਆ ਲਿਖਿਆ ਬੰਦਾ ਜਦੋਂ ਕੋਈ ਵੀ ਕੰਮ ਕਰਦਾ ਉਹ ਬਹੁਤ ਖੂਬਸੂਰਤੀ ਨਾਲ ਕਰਦਾ। ਇਹੀ ਤੁਹਾਡੀ ਜਗ੍ਹਾ ਕੋਈ ਅਨਪੜ੍ਹ ਬੰਦਾ ਹੁੰਦਾ ਤਾਂ ਹੋ ਸਕਦਾ ਕਿ ਉਹ ਜਨਾਬ ਮੇਰਾ ਕੋਈ ਇhtiyat ਨਾਲ ਨਾ ਡਰਾਈਵ ਕਰਦਾ ਔਰ ਨੁਕਸਾਨ ਕਰਦਾ। ਇਹ ਗੱਲ ਕੀਤੀ ਸੀ ਨਾ ਵੀ ਮਸਲਨ ਕਿ ਰਿਕਸ਼ਾ ਮੋਟਰਸਾਈਕਲ ਵਾਲੇ ਨੂੰ ਸ਼ਿਕਾਇਤ ਹੈ, ਇਹਦੇ ਵਿੱਚ ਅਗਰ ਇਹ ਲੋਡ ਗੱਡੀ ਹੈ ਨਾ ਤਾਂ ਕਮ ਸੇ ਕਮ ਇਹਦੇ ਉੱਤੇ 10 ਮਣ ਵਜ਼ਨ ਹੈ, 15 ਮਣ ਵਜ਼ਨ ਆ। ਇਹਨੇ ਜਦੋਂ ਲੋਡ ਹੋ ਜਾਣਾ ਵਾ ਇਹਦਾ ਫਿਰ ਬ੍ਰੇਕ ਨਹੀਂ ਲੱਗਦੀ, ਇਹਦੀ ਬ੍ਰੇਕ ਬਹੁਤ ਕੰਮ ਲੱਗਦੀ ਆ। ਹੁਣ ਇੱਕ ਟੋਏ ਵਾਲੀ ਚੀਜ਼ ਆ, ਮਸਲਨ ਕਿ ਚੜਾਈ ਵਾਲੀ ਚੀਜ਼, ਇਹਦੇ ਉੱਤੇ ਗੱਡੀ ਲੰਘ ਰਹੀ ਹੈ ਨਾ, ਅਗਰ ਮੋਟਰਸਾਈਕਲ ਅਚਾਨਕ ਇਹਦੇ ਅੱਗੇ ਆ ਜਾਏ ਸਾਡੀ ਗੱਡੀ ਦੀ ਬ੍ਰੇਕ ਲੱਗ ਜਾਣੀ ਹੈ, ਬ੍ਰੇਕ ਮੁੜ ਕੇ ਇਸ ਤੋਂ ਅੱਗੇ ਟੁਰਨੀ ਨਹੀਂ। ਅਸੀਂ ਇਕੱਲੇ ਬੰਦੇ ਨੂੰ ਚਲਾਉਣ ਵਾਲੇ ਆ, ਸਾਡੇ ਨਾਲ ਕੋਈ 2-3 ਹੁਣ ਜਿਹੜੇ ਪਿੱਛੋਂ ਧੱਕਾ ਲਗਾ ਦੇਣ, ਉਹ ਵੀ ਇਕੱਲੇ ਬੰਦੇ ਵਾਸਤੇ ਮੁਸ਼ਕਿਲ ਹੁੰਦੀ ਹੈ ਕਿਉਂਕਿ ਅਸੀਂ ਫਿਰ ਬ੍ਰੇਕ ਨਹੀਂ ਲਗਾਈ ਦੀ, ਅਸੀਂ ਫਿਰ ਗੱਡੀ ਟੋੜ ਦੇਈਦੀ ਹੈ, ਭਾਵੇਂ ਮੋਟਰਸਾਈਕਲ ਵਾਲਾ ਨੀਚੇ ਆਏ ਵੇ ਜਾਂ ਅੱਗੇ ਆਏ ਵੇ, ਜਿਸ ਤਰ੍ਹਾਂ ਵੀ ਉਹਦੇ ਵਜੂ ਆ। ਯਾਨੀ ਕਿ ਤੁਹਾਡੀ ਨਸੀਹਤ ਹੈ ਮੋਟਰਸਾਈਕਲ ਵਾਲੇ ਨੂੰ, ਇਹ ਜ਼ਰਾ ਖੁੱਲ ਕੇ ਇੱਕ ਦਫਾ ਕਹਿ ਦੇਣਾ ਕਿ ਲੋਡ ਗੱਡੀ ਦੇ ਅੱਗੇ ਬ੍ਰੇਕ ਨਾ ਅਚਾਨਕ, ਹੁਣ ਛੋਟਾ ਜਿਹਾ ਰਸਤਾ ਵਾ ਉਹਦੇ ਵਿੱਚ ਉਹ ਮੋਟਰਸਾਈਕਲ ਦੀ ਕੋਸ਼ਿਸ਼ ਹੁੰਦੀ ਮੈਂ ਕੱਢ ਲਾਂ, ਪਰ ਉਹਦੇ ਤੋਂ ਲੰਘਣਾ ਹੀ ਰਕਸ਼ਾ ਵਾ, ਉਹ ਤੋਂ ਲੋਡ ਰਹੀ। 6-7 ਸਾਲ ਤੋਂ ਤੁਸੀਂ ਰਕਸ਼ਾ ਚਲਾ ਰਹੇ ਹੋ ਤੇ ਤੁਹਾਡੇ ਘਰ ਦੇ ਵਿੱਚ ਕਿਸੇ ਸਿਆਣੇ ਬੰਦੇ ਨੇ ਤੁਹਾਨੂੰ ਮਨਾ ਨਹੀਂ ਕੀਤਾ ਇਹ ਕੀ ਕਰ? ਨਹੀਂ ਮਨਾ ਤੇ ਕਰਦੇ ਆ, ਪਰ ਇਹਦੇ ਨਾਲ ਰੋਜ਼ਗਾਰ ਚੱਲਿਆ, ਡੇਲੀ ਦਾ ਸਿਸਟਮ ਆ, ਘਰ ਖੜੀਏ ਤੇ ਨਿਜ਼ਾਮ ਚੱਲਦਾ, ਨਹੀਂ ਤੇ ਨਹੀਂ ਚੱਲਦਾ। ਅੱਛਾ, ਘਰ ਦੇ ਵਿੱਚ ਕੋਈ ਨਿਜ਼ਾਮ ਆ ਜਿਹੜਾ ਇਹਦੀ ਵਜ੍ਹਾ ਤੋਂ ਚੱਲਦਾ? ਜ਼ਬਰਦਸਤ। ਰਕਸ਼ਾ ਚੱਲਦਾ ਤਾਂ ਫਿਰ ਨਿਜ਼ਾਮ ਚੱਲਦਾ। ਅੱਛਾ, ਤੇ ਇਹਦੇ ਤੇ ਕਿੰਨੀਆਂ ਸਵਾਰੀਆਂ ਬਹਿ ਜਾਂਦੀਆਂ? ਤੇ 6 ਸਵਾਰੀਆਂ ਪੈਂਦੀਆਂ ਜੀ। ਲੇਕਿਨ ਤੁਸੀਂ ਤਾਂ ਸੁਣਿਆ ਤੇ 8 ਵੀ ਪਾਉਂਦੇ ਹੋ। ਨਹੀਂ ਕਿਤੇ ਬਾਈ ਦਾ ਵੀ ਵੇਖੀਦਾ ਜੀ, ਕੋਈ ਹਿਸਾਬ ਲੱਗਦਾ ਹੋਵੇ ਤੇ 7ਵੀਂ ਬਹਾ ਲਈ ਦੀ, 8ਵੀਂ ਨਹੀਂ ਬਾਈ ਦੀ। ਕਹਿੰਦੇ ਆ ਕਿ ਕੋਈ ਖੁਸਰਾ ਐਸੀ ਕੋਈ ਗੱਲ ਨਹੀਂ, ਗੱਲਾਂ ਬੜੀਆਂ ਨੇ, ਜਿਵੇਂ ਚਿੰਗਚੀ ਬਣਿਆ ਉਦਾਂ ਗੱਲਾਂ ਬੜੀਆਂ। ਬਿਲਕੁਲ ਇੰਜੀ ਗੱਲਾਂ ਬੜੀਆਂ ਨੇ, ਮਜਬੂਰੀ ਸਿਰਫ ਉਹਦੀ ਹੁੰਦੀ ਕਿ ਮੇਰੇ 20 ਰੁਪਏ ਨਾਲ ਹੋਰ ਰਲ ਜਾਣ। ਹਾਂ, ਇਹ ਗੱਲ। ਸਿਰਫ ਆ ਹੀ ਹੁੰਦਾ ਹੈ, ਹੋਰ ਕੋਈ ਨਹੀਂ ਰੌਲਾ ਇਹਦੇ 'ਚ। ਅੱਛਾ, ਤੁਸੀਂ ਦੂਸਰੀ ਗੱਲ ਦੱਸੋ ਕਿ ਇਹਦੀ ਐਵਰੇਜ ਕਿੰਨੀ ਹੈ ਚਿੰਗਚੀ ਦੀ? ਇਹਦੀ 25 ਤੋਂ ਤਕਰੀਬਨ, ਨਵੀਂ ਗੱਡੀ ਦੀ 25 ਤੋਂ 30 ਐਵਰੇਜ ਹੈਗੀ। 25 ਤੋਂ 30 ਕਿਲੋਮੀਟਰ ਇਹ ਕਰ ਜਾਂਦਾ। ਮਾਸ਼ਾਅੱਲਾ, ਇਹਦਾ ਮਕਸਦ ਵੀ ਬੱਚਤ ਚੰਗੀ ਹੈ। ਹਾਂਜੀ 25 ਕਿਲੋਮੀਟਰ ਤੇ ਕਰ ਹੀ ਜਾਂਦਾ, ਜਿਹਦੇ ਕੋਲ ਪੁਰਾਣੀ ਆ ਉਹ 20 ਕਿਲੋਮੀਟਰ ਵੀ ਕਰ ਜਾਂਦਾ। ਅੱਛਾ, 20 ਕਿਲੋਮੀਟਰ ਵੀ ਕਰ ਜਾਂਦਾ। ਤੇ ਤੁਸੀਂ ਦੱਸੋ ਕਿ ਤੁਹਾਡੇ ਇਲਮ 'ਚ ਹੋਵੇ ਕਿ ਚਿੰਗਚੀ ਪਾਕਿਸਤਾਨ ਦੇ ਵਿੱਚ ਪਹਿਲੀ ਦਫਾ ਕਦੋਂ ਆਇਆ? ਇਹ ਚਾਈਨਾ ਨੇ ਭੇਜਿਆ ਸੀ ਪਹਿਲੀ ਦਫਾ, ਲੇਕਿਨ ਐਗਜ਼ੈਕਟ ਨਹੀਂ ਮੈਨੂੰ ਪਤਾ। ਉਹਨਾਂ ਨੇ ਆਪ ਕਹਿ ਲਾ, ਉਹ ਕਹਿੰਦੇ ਨੇ ਜੀ ਇਹ ਚਾਈਨਾ ਨੇ ਭੇਜਿਆ ਸੀ, ਤੇ ਲੇਕਿਨ ਇਹ ਬੰਦਾ ਕਹਿੰਦਾ ਜੀ ਚਿੰਗਚੀ ਉਦੋਂ ਆਇਆ ਸੀ ਜਦੋਂ ਮੇਰਾ ਵੱਡਾ ਤਾਇਆ ਆਇਆ ਸੀ। ਅੱਛਾ, ਨਹੀਂ ਫਾਇਦਾ ਤੇ ਇਹਦਾ ਬਹੁਤ ਹੈ ਜੀ, ਜਿੱਥੇ ਵੱਡੀ ਸਵਾਰੀ ਨਹੀਂ ਜਾ ਸਕਦੀ, ਇਹ ਲੋਕਲ ਸਵਾਰੀ, ਛੋਟੀ ਸਵਾਰੀ ਇਹ ਉੱਥੇ ਵੀ ਪਹੁੰਚ ਜਾਂਦੀ ਹੈ। ਇਹ ਜਿੱਥੇ ਲੋਕਾਂ ਨੂੰ ਮਸਾਇਲ ਦਰਪੇਸ਼ ਨੇ ਵੱਡੀ ਸਵਾਰੀ ਨਾਲ, ਇਹ ਨਿੱਕੀ ਸਵਾਰੀ ਉਹਨਾਂ ਨੂੰ ਤੋੜ ਤੱਕ ਲੈ ਜਾਂਦੀ ਹੈ। ਉੱਥੇ ਨਿੱਕੀ ਸਵਾਰੀ ਕੀ 3 ਫੁੱਟ ਦੀ ਸਵਾਰੀ ਹੈ? ਛੋਟੀ ਜਗ੍ਹਾ ਯਾਨੀ ਕਿ ਗਲੀਆਂ ਦੇ ਵਿੱਚ। ਹੁਣ ਤੁਸੀਂ ਇੱਧਰ ਆਓ, ਇੱਧਰ ਆ ਜਾ ਮੇਰਾ ਪੁੱਤਰ, ਆ ਜਾ ਜਲਦੀ, ਆ ਜਾ। ਅੱਛਾ, ਮਾਸ਼ਾਅੱਲਾ, ਇੱਧਰ ਦੀ ਆ। ਕਿਉਂ ਨਹੀਂ ਆਉਂਦਾ ਤੂੰ? ਅੱਛਾ, ਇਹ ਦੇਖੋ ਜੀ, ਇਹ ਮਾਸ਼ਾਅੱਲਾ ਇਹ ਡਰਾਈਵਰ। ਲਓ ਜਨਾਬ ਵਾਲਾ, ਇਹ ਡਰਾਈਵਰ ਹੈ ਜੀ ਸਾਡਾ, ਇਹ ਵੀ ਚਿੰਗਚੀ ਚਲਾਉਂਦਾ। ਅੱਛਾ, ਗੁੱਸਾ ਨਹੀਂ ਕਰਨਾ, ਇਹ ਮੈਨੂੰ ਹੀ ਲੱਗਦਾ ਕਿ ਤੁਹਾਨੂੰ ਵੀ ਲੱਗਦਾ ਕਿ ਇਹਦਾ ਮੂੰਹ ਮਰੋੜੀ ਮੋਮਬੱਤੀ ਵਰਗਾ ਮੂੰਹ ਹੈ। ਡਰਾਈਵਰਾਂ ਨੇ ਕਿੱਕ। ਅੱਛਾ, ਕਿੱਕ ਦਾ ਨਾਂ ਰੱਖੇ। ਅੱਛਾ, ਇਹ ਸਾਡੇ ਭਰਾ ਚੁੱਕੇ ਮਜ਼ਦੂਰੀ ਕਰਦੇ, ਇਹਨਾਂ ਦਾ ਖੁਸ਼ ਰਹਿਣਾ ਵੀ ਜ਼ਰੂਰੀ ਹੈ। ਆਪਸ 'ਚ ਇਹਨਾਂ ਨੇ ਨਾਂ ਰੱਖੇ, ਉਹਦਾ ਨਾਂ ਤੇ ਕਿੱਕ ਰੱਖਿਆ, ਤੇ ਇਹਨਾਂ ਦਾ ਨਾਂ ਕੀ ਰੱਖਿਆ? ਇਹਦੇ ਨਾਲ ਛਾਕੂ। ਇਹਦਾ ਨਾਂ ਛਾਕੋ ਔਰ ਪਤੀਲਾ। ਸ਼ੱਕ ਪੈਂਦਾ ਕਿ ਬੰਦਾ ਹੈ। ਅੱਛਾ, ਯਕੀਨ ਨਹੀਂ ਹੈਗਾ। ਅੱਛਾ, ਇੱਕ ਆ ਸਾਡੇ ਕੋਲ ਸਾਡਾ ਭਰਾ ਖਲੋਤਾ, ਇਹਦਾ ਵੀ ਲੱਗਦਾ ਕੋਈ ਨਾਂ ਰੱਖਿਆ ਜਨਾਬ? ਨਹੀਂ ਜੀ, ਕੋਈ ਨਹੀਂ ਰੱਖਿਆ ਮੇਰੇ ਨਾਲ। ਕੁਲਫੀ, ਮਾਸ਼ਾਅੱਲਾ, ਕੁਲਫੀ ਪੇੜੇ ਖੋਏ ਵਾਲੀ। ਲਓ ਜਨਾਬ ਵਾਲਾ, ਤੁਸੀਂ ਮਜ਼ੇਦਾਰੀ ਦੀ ਗੱਲ ਵੇਖੋ ਕਿ ਤੁਹਾਨੂੰ ਇੱਕ ਨਵੀਂ ਗੱਲ ਮਿਲੀ ਕਿ ਜਿਹੜੇ ਸਾਡੇ ਭਰਾ ਇੰਨੀ ਮਜ਼ਦੂਰੀ ਕਰਦੇ, ਇਹਨਾਂ ਨੇ ਆਪਸ 'ਚ ਖੁਸ਼ ਰਹਿਣ ਲਈ ਇੱਕ ਦੂਜੇ ਦੇ ਨਾਂ ਰੱਖੇ। ਤੁਸੀਂ ਵੀ ਚਿੰਗਚੀ ਚਲਾਉਂਦੇ ਹੋ? ਜੀ ਚੰਗੀ ਚੱਲ ਜਾਂਦਾ ਤੁਹਾਡੇ ਕੋਲ ਚਿੰਗ? ਜੀ ਮੈਂ ਤੁਹਾਡੇ ਵਰਗੇ ਬੰਦੇ ਦਾ ਤਾਂ ਘਰ ਵੱਸ ਨਹੀਂ ਚੱਲਦਾ, ਚਿੰਗਚੀ ਕਿੱਦਾਂ ਚੱਲ? ਮੈਨੂੰ ਸ਼ੱਕ ਪੈਂਦਾ ਕਿ ਤੁਹਾਡਾ ਵੱਸ ਨਹੀਂ ਚੱਲਦਾ। ਦੇਖੋ, ਸਵਾਰੀ ਤੁਸੀਂ ਚੁੱਕਣੀ ਹੈ, ਸਾਈਡ ਤੇ ਲਾਓ, ਸਵਾਰੀ ਚੁੱਕੋ, ਲੇਕਿਨ ਸੜਕ ਦੇ ਵਿੱਚ ਘਰ ਹੀ ਖਲੋ ਜਾਣਾ। ਅਗਰ ਤੁਹਾਨੂੰ ਕਿਸੇ ਬੰਦੇ ਨੇ ਹੱਥ ਦਿੱਤਾ ਤੇ ਤੁਸੀਂ ਤੇ ਇੰਜ ਖਿਲਾਰ ਦਿਓ ਜਿਵੇਂ ਮਕਸਦ ਤੁਹਾਡੇ ਬਜ਼ੁਰਗਾਂ ਨੇ ਹੱਥ ਦਿੱਤਾ। ਬੰਦਾ ਕਰਦਾ 10 ਬੰਦਿਆਂ ਤੇ ਉਹ ਗੱਲ ਹੋ ਜਾਂਦੀ।
ਹੈਗੀ ਇਹ ਵਿੱਚ ਛੋਟੇ ਛੋਟੇ ਜਿਹੜੇ ਡਰਾਈਵਰ ਨੇ ਨਾ ਆ ਜਿਵੇਂ ਚਾਣੇ ਰੱਛਾ ਲਾ ਕੇ ਤੁਰ ਪੈਂਦੇ ਨੇ ਤੇ ਉਹ ਗਲਤ ਕਰਦੇ ਨੇ ਤੇ ਜਿਹੜੇ ਮੈਚੁਰ ਡਰਾਈਵਰ ਨੇ ਜਿਹੜੇ ਚੰਗੀ ਸਹੀ ਜਾਣਦੇ ਨੇ ਉਹ ਇਸ ਤਰ੍ਹਾਂ ਨਹੀਂ ਕਰਦੇ ਜ਼ਬਰਦਸਤ। ਲਓ ਜੀ ਤੁਸੀਂ ਮੈਚੁਰ ਡਰਾਈਵਰ ਦੀ ਗੱਲ ਕੀਤੀ, ਇੱਕ ਮੈਚੁਰ ਡਰਾਈਵਰ ਸਾਡੇ ਕੋਲ ਆ ਗਿਆ। ਇਹ ਕੀ ਨਾਮ ਪਾਇਆ ਤੁਹਾਡੇ ਕੋਲ? ਵਸੀਮ। ਲਓ ਮੈਂ ਤੁਹਾਨੂੰ ਮੈਚੁਰ ਡਰਾਈਵਰ ਕਿਹਾ ਤੇ ਤੂੰ ਆਪ ਕਹਿ ਲਾ। ਇਹ ਕਹਿੰਦਾ ਮੈਚੁਰ ਨਹੀਂ ਚੋਰ ਡਰਾਈਵਰ ਆਪ ਕਹਿ ਲਾ। ਅੱਛਾ ਲਓ ਭਾਈ ਨਾ ਤੁਸੀਂ ਚਿੰਗਚੀ ਕਿੰਨੇ ਅਰਸੇ ਤੋਂ ਚਲਾ ਰਹੇ ਹੋ? ਤਕਰੀਬਨ 16-17 ਸਾਲ ਤੋਂ। ਯਾਨੀ ਕਿ ਚਿੰਗਚੀ ਬਣਨ ਤੋਂ ਪਹਿਲਾਂ ਹੀ ਚਲਾ ਰਹੇ ਹੋ ਤੁਸੀਂ? 16-17 ਸਾਲ ਹੈ, ਕੀ ਬਾਤ ਹੈ। ਅੱਛਾ ਪਾਉਣਾ ਹਾਂ ਜਦੋਂ ਮੈਂ ਰਸ਼ਕੇ ਤੇ ਬੈਠਾ। ਲਾਸਟਿਕ ਪਾਉਂਦੇ ਸੀ ਕਿਹੜੀ ਜਗ੍ਹਾ ਤੇ? ਹੁਣ ਨਾਲਾ ਬੋਲ। ਲਾਸਟਿਕ ਪਾਉਂਦੇ ਸੀ ਤੇ ਹੁਣ ਨਾਲਾ ਪਾਉਂਦੇ। ਮਾਸ਼ਾਅੱਲਾ ਬੜੀ ਤਰੱਕੀ ਕੀਤੀ ਤੁਸੀਂ। ਇਧਰ ਆ ਵੀ ਤੂੰ, ਇਧਰ ਆ ਜਾ ਬਾਈ। ਇਹਦਾ ਨਾਮ ਵੀ ਸੀਮਾ ਹੀ। ਇਧਰ ਆ ਮੇਰੀ ਸੀ, ਇਧਰ ਆ ਮੇਰੀ ਸੀਮਾ। ਕੈਮਰੇ ਕਿਉਂ ਹੱਥ ਲਾ ਦੇ, ਕੈਮਰੇ ਕਿਉਂ ਹੱਥ ਲਾ ਦੇ। ਹੋਰ ਭੈਣ ਸੀਮਾ ਕਿੰਨੀ ਦੇਰ ਹੋ ਗਈ ਤੈਨੂੰ ਰਕਸ਼ਾ ਚਲਾਉਂਦੇ ਨੂੰ? ਮੈਨੂੰ 6 ਸਾਲ ਹੋ ਗਏ ਜੀ। ਤੈਨੂੰ 6 ਸਾਲ ਹੋ ਗਏ, ਬੜੀ ਗੱਲ ਆ। ਤੇ 6 ਸਾਲ ਚ ਕਿੰਨੀ ਦਫਾ ਗੱਡੀ 'ਚ ਰਕਸ਼ਾ ਮਾਰਿਆ? ਇੱਕ ਦਫਾ। ਅੱਛਾ ਇਹ ਮੈਨੂੰ ਹੀ ਲੱਗਦਾ ਕਿ ਇਹ ਲੋਕ ਵੀ ਤੈਨੂੰ ਕਹਿੰਦੇ ਨੇ ਕਿਹੜੀ ਚੀਜ਼ ਜੀ? ਮੁੱਛਾਂ ਵਾਲਾ ਖਟਮਲ। ਅੱਛਾ 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 ਨਹੀਂ ਕਹਿੰਦਾ, ਨਹੀਂ ਕਹਿੰਦਾ। ਤੁਸੀਂ ਕੋਈ ਇਮਰਾਨ ਖਾਨ ਸਾਹਿਬ ਨੂੰ ਆਪਣੇ, ਚੂँकि ਮਾਸ਼ਾਅੱਲਾ ਅੱਛੇ ਭਲੇ ਸਿਆਣੇ ਹੋ ਤੁਸੀਂ, ਕੋਈ ਐਸੀ ਨਸੀਹਤ ਕਰਨਾ ਚਾਹੋ ਕਿ ਇਮਰਾਨ ਖਾਨ ਸਾਹਿਬ ਕਹਿਣ ਵਾਹ ਜੀ ਵਾਹ ਕੀ ਬਾਤ ਹੈ। ਚਿੰਗਚੀ ਵਾਲੇ ਨੇ ਇਹ ਗੱਲ ਤੇ ਕਮਾਲ ਦੱਸੀ ਜਿਹਦਾ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ। ਦੇਖੋ ਜੀ ਇਮਰਾਨ ਖਾਨ ਸਾਹਿਬ 3 ਸਾਲ ਹੋ ਗਏ ਆ, ਇੱਕੋ ਹੀ ਗੱਲ ਤੇ ਰੌਲਾ ਪਾਈ ਜਾਂਦੇ NRO ਨਹੀਂ ਦੇਣਾ ਇਹਨਾਂ ਨੂੰ। ਉਹ ਨਾ ਤੇ ਵਾਲਾ ਬੰਦੇ ਗਰੀਬਾਂ ਦਾ ਤੇ ਕੋਈ ਸੋਚੇ ਨਾ। ਅੱਛਾ ਇਹਨਾਂ ਨੇ ਗੱਲ ਕੀਤੀ NRO ਨਹੀਂ ਦੇਣਾ ਇਮਰਾਨ ਖਾਨ ਨੇ ਤੇ ਅੱਛਾ ਤੁਸੀਂ ਦੱਸਣਾ NRO ਹੁੰਦਾ ਕੀ ਹੈ, ਕਾਹਦੇ ਨਾਲ ਖਾਈਦਾ? ਇਹ ਰਾਤ ਨੂੰ ਸੌਣ ਲੱਗਿਆ ਖਾਈਦਾ ਜਾਂ ਸਵੇਰੇ ਸਵੇਰੇ ਉੱਠ ਕੇ ਖਾਈ? ਥੋੜੀ ਜਿਹੀ ਤੇ ਬੰਦੇ ਨੂੰ ਹੋਣੀ ਚਾਹੀਦੀ ਪਛਾਣ। NRO ਕੀ ਚੀਜ਼ ਆ? ਕੁਝ ਵੀ ਨਹੀਂ ਪਤਾ ਇਹਨੂੰ ਕੀ ਕਹਿੰਦੇ ਆ। ਰਾਤ ਨੂੰ ਖਾਈਦਾ, ਦਿਨੇ ਖਾਈਦਾ, 3 ਟਾਈਮ ਖਾਈਦਾ, ਪਾਣੀ ਨਾਲ ਦੁੱਧ ਨਾਲ, ਕਿਸ ਚੀਜ਼ ਨਾਲ? ਯਾਨੀ ਕਿ ਆਮ ਬੰਦਾ ਇਹ ਕਹਿਣ ਡਿਆ ਕਿ ਸਾਡਾ ਵਜ਼ੀਰ ਆਜ਼ਮ ਰੌਲਾ ਇਹ ਪਾਉਣ ਡਿਆ ਕਿ NRO ਨਹੀਂ ਦੇਣਾ, ਨਹੀਂ ਦੇਣਾ। ਤੇ ਆਮ ਬੰਦੇ ਨੂੰ ਤੇ ਵਿਚਾਰਿਆਂ ਨੂੰ ਪਤਾ ਹੀ ਨਹੀਂ NRO ਹੁੰਦਾ ਕੀ ਹੈ, ਕਾਹਦੇ ਨਾਲ ਖਾਈਦਾ। 3 ਟਾਈਮ ਖਾਈਦਾ, 2 ਟਾਈਮ ਖਾਈਦਾ। ਇਹਦੇ ਨਾਲ ਪੇਟ ਵੀ ਖਰਾਬ ਹੋ ਸਕਦਾ, ਇਹਦੇ ਨਾਲ ਦਿਮਾਗ ਵੀ ਘੁੰਮ ਸਕਦਾ, ਇਹਦੇ ਨਾਲ ਬਲੱਡ ਪ੍ਰੈਸ਼ਰ ਵੀ ਹਾਈ ਹੋ ਸਕਦਾ, ਦੰਦ ਨੂੰ ਕੀੜਾ ਵੀ ਲੱਗ ਸਕਦਾ, ਕਬਜ਼ ਵੀ ਹੋ ਸਕਦੀ। ਕਿਉਂ ਕੀ ਖਿਆਲ ਹੈ? ਕਬਜ਼ ਹੋ ਸਕਦੀ ਹੈ ਨਾ? ਤੂੰ ਕਿਦਾਂ ਦਾ? ਮਾੜੀ ਮਗਰਾਬੀ ਵਰਗਾ। ਮਾੜੀ ਮਗਰਾਬੀ ਵਰਗਾ। ਆ ਜਾ ਯਾਰ, ਉਹ ਲੈ ਦੱਸ, ਉਹ ਤਗੜੀ ਮਗਰਾਬੀ ਹੁੰਦੀ। ਆ ਜਾ ਚੱਲ ਯਾਰ, ਮਾੜੀ ਨਹੀਂ। ਯਾਰ ਉਹਨਾਂ ਤੇਰੇ ਕੋਲ ਚਿੰਗੀ ਦੇ ਬਾਰੇ ਪੁੱਛਣਾ ਜਾਂ ਕੁਝ ਨਹੀਂ ਬਾਰੇ ਮੈਨੂੰ। ਚਿੰਗਜੀ ਦੇ ਬਾਰੇ ਪੁੱਛਣਾ ਯਾਰ, ਚਿੰਗਜੀ ਦਾ ਮੈਦਾ ਕਿੱਥੇ ਹੁੰਦਾ? ਇਧਰ ਆ ਜਾ। ਅੱਛਾ ਗੱਲ